ਛਿੱਕਾਂ ਵਗੈਰਾ ਕਾਫੀ ਆਉਂਦੀਆਂ, ਨੱਕ ਸਟਫੀ ਹੋ ਜਾਂਦਾ, ਸਾਈਨਸ ਬਣ ਜਾਂਦੀ ਹੈ, ਗਲਾ ਖਰਾਬ ਹੈ, ਗਲੇ 'ਚ ਰੇਸ਼ਾ ਹੋ ਜਾਂਦਾ, ਖਾਂਸੀ ਹੋ ਜਾਂਦੀ ਹੈ। ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ ਇਹ ਹੋ ਜਾਂਦੀਆਂ ਨੇ ਜਿਸ ਲਈ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਅੱਜ ਕੱਲ੍ਹ ਕੈਮੀਕਲ ਬਹੁਤ ਜ਼ਿਆਦਾ ਹੁੰਦੇ ਨੇ, ਜਾਂ ਫਸਲਾਂ 'ਚ ਕੈਮੀਕਲ ਨੇ, ਜਾਂ ਫਿਰ ਅਸੀਂ ਜਾਂ ਸ਼ੈਂਪੂ ਕੰਡੀਸ਼ਨਰ ਵਗੈਰਾ ਲਗਾਉਂਦੇ ਹਾਂ, ਟੂਥਪੇਸਟ, ਉਹਨਾਂ 'ਚ ਕਿਹੜੇ ਕੈਮੀਕਲ ਨੇ ਜਿਹੜੇ ਤੁਹਾਨੂੰ ਨੁਕਸਾਨ ਕਰਦੇ ਪਏ ਨੇ, ਜਾਂ ਤੁਹਾਡੇ ਜੈਨੇਟਿਕ ਸਿਸਟਮ ਨੂੰ ਖਰਾਬ ਕਰਦੇ ਪਏ, ਜਾਂ ਤੁਹਾਡੇ ਬੱਚਿਆਂ ਨੂੰ ਨੁਕਸਾਨ ਕਰਦੇ ਪਏ ਨੇ। ਬਹੁਤ ਵਾਰੀ ਆਉਂਦੇ ਹਾਂ ਕੈਲੀਫੋਰਨੀਆ ਦੇ ਲੋਕੀ ਬਹੁਤ ਪਿਆਰ ਕਰਦੇ ਨੇ ਸਾਨੂੰ। ਇਹ ਐਲਰਜੀਜ਼ ਜੈਨੇਟਿਕ ਵੀ ਹੁੰਦੀਆਂ ਨੇ? ਕੇਸ਼ ਤੇ ਕੰਘੀ ਦੇ ਬਾਲ ਹੀ ਇਕੱਠੇ ਕਰਕੇ ਰੱਖ ਸਕਦੇ ਨੇ ਤਾਂ ਕਿ ਜਦੋਂ ਅਸੀਂ ਆਂਗੇ ਉੱਥੇ ਦੇ ਵੀ ਸਕਦੇ ਨੇ, ਔਰ ਉਹਦੇ ਟੈਸਟ ਕਰਕੇ ਅਸੀਂ ਇਹ ਦੇਖ ਲੈਣਾ ਕਿ ਉਹਨਾਂ ਨੂੰ ਕਿਹੜੀ ਕਿਹੜੀ ਐਲਰਜੀ ਹੁੰਦੀ ਹੈ। ਔਰ ਅਗਰ ਆਪਣੀਆਂ ਕੋਈ ਪ੍ਰੋਬਲਮਾਂ ਸਮੱਸਿਆ ਉਹਨਾਂ ਦੀ ਨਿੱਜੀ ਸਮੱਸਿਆਵਾਂ ਨੇ, ਉਹਦੇ ਵਾਸਤੇ ਵੀ ਅਗਰ ਪਹਿਲੇ ਅਪਾਇੰਟਮੈਂਟ ਲੈਣਾ ਚਾਹਣ ਤੇ ਜ਼ਰੂਰ ਉਹ ਲੈ ਸਕਦੇ ਨੇ। ਬਰਗਰ, ਪੀਜ਼ਾ, ਨੂਡਲਸ, ਪਾਸਤਾ ਜਾਂ ਕੈਚਅਪ, ਡਰੈਸਿੰਗਸ ਜਿਹੜੀਆਂ ਨੇ, ਜਾਂ ਫਿਰ ਰੈਸਟੋਰੈਂਟ ਦੇ ਫੂਡਸ ਨੇ, ਤਾਂ ਇਹੋ ਜਿਹੀ ਚੀਜ਼ਾਂ ਜਿਸ ਲਈ ਅਸੀਂ ਖਾਂਦੇ ਹਾਂ ਸਾਡਾ ਇਮਿਊਨ ਸਿਸਟਮ ਇਹਨੂੰ ਹੈਂਡਲ ਨਹੀਂ ਕਰ ਸਕਦਾ। ਅਸੀਂ ਇੱਕ ਨਾ ਨੁਸਖਾ ਤਿਆਰ ਕੀਤੇ ਦਾ ਜਿਹੜਾ ਬਹੁਤ ਹੀ ਲੋਕ ਪਸੰਦ ਕਰਦੇ ਨੇ। ਬਹੁਤ ਅਸੀਂ ਅਕਸਰ ਗੱਲ ਕਰਦੇ ਹਾਂ ਛੋਟੀਆਂ ਛੋਟੀਆਂ ਚਮੜੀ ਦੀ ਐਲਰਜੀ ਹੋ ਗਈ, ਫਿਰ ਖਾਣੇ ਪੀਣੇ ਤੋਂ ਐਲਰਜੀ ਹੋ ਗਈ, ਪਰ ਅਸਲ 'ਚ ਐਲਰਜੀਜ਼ ਜੇ ਤੁਸੀਂ ਡਿਸਕਸ ਕਰਨੀਆਂ ਹੁਣ ਤਾਂ ਕਿੰਨੇ ਕਿਸਮ ਦੀਆਂ ਹੁੰਦੀਆਂ? ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ, ਤੇ ਇਸ ਸਮੇਂ ਅਸੀਂ ਟਾਕ ਸ਼ੋ ਲੈ ਕੇ ਹਾਜ਼ਰ ਹਾਂ। ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਡਾਕਟਰ ਨੀਸ਼ਾ ਡੋਗਰਾ ਜੀ ਮੌਜੂਦ ਰਹਿਣਗੇ, ਜਿਹੜੇ ਕਿ ਐਡਵਾਂਸ ਜੈਨੋਮਿਕ ਤੋਂ ਨੇ, ਪ੍ਰੀਵੈਂਟਿਵ ਹੈਲਥ ਕੇਅਰ ਕਾਰਪੋਰੇਸ਼ਨ ਚਲਾਉਂਦੇ ਨੇ ਕੈਨੇਡਾ ਦੇ ਵਿੱਚ, ਅਤੇ ਸਰਟੀਫਾਈਡ ਨੇ ਇਹ ਕੈਨੇਡੀਅਨ ਨੈਚੁਰਲ ਨਿਊਟ੍ਰੀਸ਼ਨ ਪ੍ਰੀਵੈਂਸ਼ਨ ਤੋਂ। ਸੋ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਦੇ ਬਾਰੇ ਆਪਾਂ ਹੋਰ ਜਾਣਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਨੀਸ਼ਾ ਡੋਗਰਾ ਜੀ ਦਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ, ਔਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਮੇਰੀ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਜੀ, ਸੋ ਨੀਸ਼ਾ ਡੋਗਰਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹਾਂਗੇ, ਤੁਸੀਂ ਸੈਮੀਨਾਰ ਲੈ ਕੇ ਆ ਰਹੇ ਹੋ ਅਮਰੀਕਾ ਦੇ ਵਿੱਚ, ਤੇ ਅਮਰੀਕਾ ਦੇ ਵਿੱਚ ਵੀ ਖਾਸ ਤੌਰ ਤੇ ਕੈਲੀਫੋਰਨੀਆ ਦੇ ਵਿੱਚ ਬੜਾ ਖਾਸ ਹੋ ਜਾਂਦਾ ਇਹ ਗੱਲ ਕਿ ਤੁਸੀਂ ਜਿੱਥੇ ਸਪੈਸ਼ਲੀ ਆਪ ਇੰਟਰੈਕਟ ਕਰੋਗੇ ਸਾਹਮਣੇ ਬੈਠ ਕੇ ਜਿਨ੍ਹਾਂ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਨਾਲ। ਸਭ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਉਸ ਸੈਮੀਨਾਰ ਦੇ ਬਾਰੇ ਦੇ ਵਿੱਚ ਹੀ ਚਾਨਣਾ ਪਾ ਦਿਓ ਕਿ ਕਿੱਥੇ ਹੋਣਾ ਹੈ, ਕਿਵੇਂ ਦਾ ਸਾਰਾ ਪ੍ਰਬੰਧ ਰਹੇਗਾ ਤੇ ਕਿਵੇਂ ਕੋਈ ਪਹੁੰਚ ਕਰ ਸਕਦਾ ਹੈ। ਇਸ ਤਰ੍ਹਾਂ ਹੈ ਕਿ ਅਸੀਂ ਬਹੁਤ ਵਾਰੀ ਆਉਂਦੇ ਹਾਂ ਕੈਲੀਫੋਰਨੀਆ ਦੇ ਲੋਕੀ ਬਹੁਤ ਪਿਆਰ ਕਰਦੇ ਨੇ ਸਾਨੂੰ, ਔਰ ਹਰ ਵਾਰੀ ਸਾਦਾ ਦਿੰਦੇ ਨੇ ਕਿ ਤੁਸੀਂ ਕਦੋਂ ਆਉਂਦੇ ਪਿਓ। ਤੇ ਅਸੀਂ ਹੁਣ ਜਿਹੜਾ ਪ੍ਰੋਗਰਾਮ ਬਣਾਇਆ ਕਿ ਉਹਦੇ ਵਿੱਚ ਕਿ ਕੈਲੀਫੋਰਨੀਆ ਦੇ ਵੱਖਰੇ ਵੱਖਰੇ ਜਿਹੜੇ ਏਰੀਆ ਨੇ ਉੱਥੇ ਅਸੀਂ ਚੁਣੇ ਨੇ। ਪਹਿਲੇ ਅਸੀਂ ਸੈਕਰਾਮੈਂਟੋ ਸੈਮੀਨਾਰ ਕਰਨਾ ਹੈ, ਜਿਹੜਾ ਕਿ ਇਹ ਵਾਲੇ ਆਉਣੇ ਵਾਲੇ ਟਾਈਮ 22 ਤਰੀਕ ਨੂੰ ਸ਼ਨੀਵਾਰ ਨੂੰ ਹੋਏਗਾ। ਫਿਰ ਜਿਹੜਾ ਯੂਬਾ ਸਿਟੀ ਹੈ ਉਹ 23 ਤਰੀਕ ਹੋਏਗਾ ਐਤਵਾਰ, ਔਰ ਟਾਈਮਿੰਗਸ ਵਗੈਰਾ ਜਿਹੜੇ ਨੇ ਬਰੋਸ਼ਰ 'ਚ ਹੈ ਨੇ, ਪਰ ਸਵੇਰੇ 10 ਵਜੇ ਕੋਲ ਲੈ ਕੇ 12 ਵਜੇ ਤੱਕ ਯੂਬਾ ਸਿਟੀ ਹੋਏਗਾ ਐਤਵਾਰ ਵਾਲੇ ਦਿਨ, ਤੇ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ ਹੋਏਗਾ 5 ਵਜੇ ਕੋਲ ਲੈ ਕੇ 7 ਵਜੇ ਤੱਕ ਸੈਕਰਾਮੈਂਟੋ। ਤੇ ਸਾਰਿਆਂ ਦੀ ਪੂਰੀ ਡਿਮਾਂਡ ਦੇ ਉੱਤੇ ਫਿਰ ਅਸੀਂ ਹੋਰ ਸਟੇਸ਼ਨ ਚੂਜ਼ ਕੀਤਾ ਜਿਹੜਾ ਕਿ ਫ੍ਰਿਜ਼ਨੋ ਦਾ ਹੈ, ਤੇ ਫ੍ਰਿਜ਼ਨੋ ਵਿੱਚ ਵੀ ਜਿਹੜਾ ਸ਼ਨੀਵਾਰ ਹੈ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ, ਅਗਲੇ ਸ਼ਨੀਵਾਰ 29 ਤਰੀਕ ਉੱਥੇ ਸੈਮੀਨਾਰ ਹੋਏਗਾ ਯੂਬਾ ਸਿਟੀ ਵਿੱਚ। ਤੇ ਜਿਹੜੀ ਡਿਟੇਲਸ ਜਾਣਕਾਰੀ ਨੇ ਉਹ ਆਪਣੇ ਫੋਨ ਕਰਕੇ ਸਾਰੀਆਂ ਲੈ ਸਕਦੇ ਨੇ, ਜਿਹੜੇ ਜਿਹੜੇ ਜਿੱਥੇ ਰਹਿੰਦੇ ਨੇ ਉਸ ਹਿਸਾਬ ਨਾਲ ਉਹਨਾਂ ਨੂੰ ਜ਼ਰੂਰ ਅਸੀਂ ਇਨਫੋਰਮੇਸ਼ਨ ਦੇਵਾਂਗੇ। ਪਰ ਜ਼ਰੂਰੀ ਗੱਲ ਇਹ ਹੈ ਕਿ ਜਿਹੜੀ ਸਾਡਾ ਮੇਨ ਉਪਰਾਲਾ ਹੈ ਉਹ ਇਹ ਹੈ ਕਿ ਆਪਣੇ ਲੋਕ ਜਿਹੜੇ ਬਿਮਾਰੀਆਂ ਤੋਂ ਬੜੇ ਝੂਝ ਰਹੇ ਨੇ, ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਲੇਕਿਨ ਉਹਨਾਂ ਦੇ ਹੱਲ ਨਹੀਂ ਲੱਭਦੇ, ਵਿਚਾਰੇ ਪਰੇਸ਼ਾਨ ਹੋਏ ਹੁੰਦੇ ਨੇ, ਦੁਖੀ ਹੁੰਦੇ ਨੇ। ਔਰ ਫਿਰ ਅੱਜ ਕੱਲ੍ਹ ਕੋਵਿਡ ਦੇ ਬਾਅਦ ਵੈਸੇ ਹੀ ਬਿਮਾਰੀਆਂ ਵੀ ਵੱਧ ਗਈਆਂ ਨੇ, ਔਰ ਅਪਾਇੰਟਮੈਂਟਾਂ ਵੀ ਬੜੀਆਂ ਮੁਸ਼ਕਿਲਾਂ ਮਿਲਦੀਆਂ ਨੇ। ਇਸੇ ਨਜ਼ਰੀਏ ਤੇ ਅੱਗੇ ਰੱਖਦੇ ਹੋਏ ਅਸੀਂ ਉੱਥੇ ਪਹੁੰਚ ਰਹੇ ਹਾਂ ਕੈਲੀਫੋਰਨੀਆ ਦੇ ਅਲੱਗ-ਅਲੱਗ ਸਿਟੀ 'ਚ, ਤਾਂ ਕਿ ਉਹਨਾਂ ਦੀਆਂ ਪ੍ਰੋਬਲਮਾਂ, ਉਹਨਾਂ ਦੀਆਂ ਜਿਹੜੀਆਂ ਮਜਬੂਰੀਆਂ ਨੇ, ਉਹਨਾਂ ਨੂੰ ਅਸੀਂ ਸਾਹਮਣੇ ਰੂਬਰੂ ਹੋ ਕੇ ਉਹਨਾਂ ਦੀ ਦੇਖੀਏ ਕਿ ਕੀ ਪ੍ਰੋਬਲਮ ਨੇ ਤੇ ਕਿੱਦਾਂ ਅਸੀਂ ਬੈਸਟ ਉਹਨਾਂ ਨੂੰ ਹੱਲ ਕਰ ਸਕਦੇ ਹਾਂ। ਜੀ, ਸੋ ਕਿਉਂਕਿ ਲਾਈਫ ਸਟਾਈਲ ਵੀ ਅੱਜ ਦੇ ਸਮੇਂ 'ਚ ਬਹੁਤ ਗੁੰਝਲਦਾਰ ਹੋ ਚੁੱਕਿਆ ਹੈ, ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਸੀਂ ਆਪਣੀ ਬਾਡੀ ਦੇ ਵੱਲ ਬਹੁਤਾ ਧਿਆਨ ਦੇ ਹੀ ਨਹੀਂ ਪਾਉਂਦੇ। ਸੋ ਜੈਨੇਟਿਕਸ ਜਿਹੜੀਆਂ ਪ੍ਰੋਬਲਮ ਨੇ, ਜਿਨ੍ਹਾਂ ਦੇ ਕੋਰ ਮੰਨਿਆ ਜਾਂਦਾ ਹੈ, ਜੇਕਰ ਉੱਥੇ ਪ੍ਰੋਬਲਮ ਹੈ, ਜੈਨੇਟਿਕਲੀ ਪ੍ਰੋਬਲਮ ਹੈ, ਤਾਂ ਫਿਰ ਉਹਨੂੰ ਹੱਲ ਕਰਨ ਦੇ ਲਈ ਵੀ ਇੱਕ ਮਾਹਰ ਡਾਕਟਰ ਦੀ ਲੋੜ ਹੁੰਦੀ ਹੈ। ਸੋ ਤੁਸੀਂ ਉਹ ਕੰਮ ਕਰੋਗੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਉਹਦੇ ਲਈ ਵਧਾਈ ਹੈ, ਲੰਮੇ ਸਮੇਂ ਤੋਂ ਤੁਸੀਂ ਇਸ ਖੇਤਰ 'ਚ ਸੇਵਾਵਾਂ ਨਿਭਾ ਰਹੇ ਹੋ। ਸੋ ਇੱਕ ਵਾਰ ਨੰਬਰ ਮੈਂਸ਼ਨ ਕਰਦਿਆਂ ਚਲਦੇ ਚਲਦੇ, ਜੇਕਰ ਤੁਸੀਂ ਕੈਲੀਫੋਰਨੀਆ ਦੇ ਵਿੱਚ ਇਹਨਾਂ ਸੈਮੀਨਾਰਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ
ਇੱਕ ਨੰਬਰ ਤੇ ਰਜਿਸਟ੍ਰੇਸ਼ਨ ਕਰਵਾਉਣੀ ਹੈ। ਉਹ ਨੰਬਰ ਹੈ 419 699 0626। ਇੰਗਲਿਸ਼ ਦੇ ਵਿੱਚ ਇੱਕ ਵਾਰ ਨੰਬਰ ਰਿਪੀਟ ਕਰ ਦਿੰਦੇ ਆ 419 699 0626। ਇਸ ਨੰਬਰ ਤੇ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਰਜਿਸਟ੍ਰੇਸ਼ਨ ਇਸ ਲਈ ਜ਼ਰੂਰੀ ਹੁੰਦੀ ਹੈ ਕਿ ਸਾਰੇ ਪ੍ਰਬੰਧ ਕਰਨੇ ਹੁੰਦੇ ਨੇ, ਕਿਸ ਤਰੀਕੇ ਦੇ ਨਾਲ ਰੱਖ ਰਖਾਵ ਹੋਣਾ ਹੈ, ਕਿੰਨੀ ਗਿਣਤੀ ਦੇ ਵਿੱਚ ਤੁਸੀਂ ਉੱਥੇ ਪਹੁੰਚੋਗੇ, ਕਿਉਂਕਿ ਡਾਕਟਰ ਨਿਸ਼ਾ ਡੋਗਰਾ ਹੋਣਾ ਤੋਂ ਉਹਨਾਂ ਦੇ ਕੋਲੋਂ ਜਾਣਕਾਰੀ ਪ੍ਰਾਪਤ ਕਰਨ ਦੇ ਲਈ, ਉਹਨਾਂ ਦੇ ਕੋਲੋਂ ਇੱਕ ਵਾਰ ਆਪਣੇ ਆਪ ਨੂੰ ਡਾਇਗਨੋਸ ਕਰਾਉਣ ਦੇ ਲਈ ਹਰ ਕੋਈ ਜਿਹੜਾ ਵੀ ਸਮੱਸਿਆ ਦੇ ਨਾਲ ਜੂਝ ਰਿਹਾ ਹੁੰਦਾ ਹੈ ਉਹ ਸੋਚਦਾ ਹੈ ਕਿ ਉਹਨਾਂ ਦੇ ਕੋਲ ਜ਼ਰੂਰ ਜਾਇਆ ਜਾਵੇ, ਕਿਉਂਕਿ ਤਜਰਬਾ ਲੰਬਾ ਹੈ। ਪਿਛਲੇ 3 ਦਹਾਕਿਆਂ ਤੋਂ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਇਸ ਖੇਤਰ ਦੇ ਵਿੱਚ। ਸੋ ਮੇਰੀ ਅਗਲੀ ਜਿਹੜਾ ਤੁਹਾਡੇ ਕੋਲ ਸਵਾਲ ਰਹਿਣ ਵਾਲਾ ਸੀ ਡਾਕਟਰ ਨਿਸ਼ਾ ਡੋਗਰਾ ਜੀ, ਉਹ ਇਹ ਸੀ ਕਿ ਐਲਰਜੀਜ਼ ਕਿੰਨੇ ਕਿਸਮ ਦੀਆਂ ਹੁੰਦੀਆਂ ਨੇ, ਕਿਉਂਕਿ ਬਹੁਤ ਅਸੀਂ ਅਕਸਰ ਗੱਲ ਕਰਦੇ ਹਾਂ ਛੋਟੀਆਂ ਛੋਟੀਆਂ ਚਮੜੀ ਦੀ ਐਲਰਜੀ ਹੋ ਗਈ, ਫਿਰ ਖਾਣੇ ਪੀਣੇ ਤੋਂ ਐਲਰਜੀ ਹੋ ਗਈ, ਪਰ ਅਸਲ 'ਚ ਐਲਰਜੀਜ਼ ਜੇ ਤੁਸੀਂ ਡਿਸਕਸ ਕਰਨੀਆਂ ਹੁਣ ਤਾਂ ਕਿੰਨੇ ਕਿਸਮ ਦੀਆਂ ਹੁੰਦੀਆਂ ਨੇ? ਜੀ ਕਾਫੀ ਲੋਕੀ ਜਿਹੜੇ ਪਰੇਸ਼ਾਨ ਹੁੰਦੇ ਨੇ, ਜ਼ਿਆਦਾ ਕਾਲਸ ਕਰਦੇ ਨੇ, ਉਹ ਕਹਿੰਦੇ ਕਿ ਹੁਣ ਦਾ ਟਾਈਮ ਜਿਹੜਾ ਕਿ ਪੋਲਨ ਬਹੁਤ ਜ਼ਿਆਦਾ ਹੋ ਗਏ ਨੇ, ਸੀਜ਼ਨਲ ਐਲਰਜੀਜ਼ ਬੜੀਆਂ ਕਾਮਨ ਹੋ ਗਈਆਂ ਨੇ। ਔਰ ਆਪਣੇ ਲੋਕੀ ਜਿਹੜੇ ਨੇ ਉਹਨਾਂ ਨੂੰ, ਕਿਉਂਕਿ ਇੰਡੀਆ ਤੋਂ ਕਈ ਇੱਥੇ ਆਏ ਨੇ, ਮਾਈਗ੍ਰੇਟ ਹੋ ਕੇ ਆਏ ਨੇ, ਤੇ ਨੈਚੁਰਲੀ ਇਮਿਊਨ ਸਿਸਟਮ ਜਿਹੜਾ ਥੋੜਾ ਜਿਹਾ ਚੇਂਜ ਹੋ ਗਿਆ ਹੁੰਦਾ ਹੈ, ਇੱਥੋਂ ਦੇ ਵਾਤਾਵਰਨ ਦੇ ਮੁਤਾਬਿਕ ਜਿਹੜਾ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। ਤੇ ਇਸ ਦੇ ਕਾਰਨ ਵੀ ਜਾਂ ਬਜ਼ੁਰਗਾਂ ਨੂੰ ਵੀ ਜਾਂ ਛੋਟੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਐਲਰਜੀ ਦਾ ਸ਼ਿਕਾਰ ਹੋ ਜਾਂਦੇ ਨੇ। ਇਹਦੇ ਬਾਰੇ ਚ ਅਸੀਂ ਸੈਮੀਨਾਰ 'ਚ ਜ਼ਿਆਦਾ ਕਾਫੀ ਸਾਰੀ ਖੁੱਲ ਕੇ ਜਾਣਕਾਰੀ ਦੇਣੀ ਹੈ ਕਿ ਇਹ ਕਿਉਂ ਹੁੰਦੀ ਹੈ, ਕਿਸ ਤਰ੍ਹਾਂ ਹੁੰਦੀ ਹੈ। ਔਰ ਇਹਦੇ ਵਾਸਤੇ ਅਸੀਂ ਇੱਕ ਸਪੈਸ਼ਲ ਟੈਸਟ ਵੀ ਰੱਖਿਆ, ਜਿਹੜਾ ਕਿ ਬੜਾ ਸਿੰਪਲ ਟੈਸਟ ਹੈ। ਉਹ ਹੇਅਰ ਟੈਸਟਿੰਗ ਕਹਿੰਦੇ ਨੇ। ਥੋੜੇ ਜਿਹੇ ਬਾਲ ਹੀ ਆਪਣੇ ਲੈ ਕੇ ਤੁਸੀਂ ਆਪਣੇ ਜਾਂ ਕੇਸ਼ ਜਿਹੜੇ ਨੇ, ਜਿਹੜੇ ਬਾਲ ਨਹੀਂ ਕਟਾਉਂਦੇ, ਉਹ ਆਪਣੇ ਕੇਸ਼ ਤੇ ਕੰਘੀ ਦੇ ਬਾਲ ਹੀ ਇਕੱਠੇ ਕਰਕੇ ਰੱਖ ਸਕਦੇ ਨੇ, ਤਾਂ ਕਿ ਜਦੋਂ ਅਸੀਂ ਆਂਗੇ ਉੱਥੇ ਦੇ ਵੀ ਸਕਦੇ ਨੇ। ਔਰ ਉਹਦੇ ਟੈਸਟ ਕਰਕੇ ਅਸੀਂ ਇਹ ਦੇਖ ਲੈਣਾ ਕਿ ਉਹਨਾਂ ਨੂੰ ਕਿਹੜੀ ਕਿਹੜੀ ਐਲਰਜੀ ਹੁੰਦੀ ਹੈ, ਚਾਹੇ ਫੂਡ ਦੀ ਐਲਰਜੀ ਹੈ, ਚਾਹੇ ਬਾਹਰ ਦੀ ਐਲਰਜੀ ਹੈ, ਚਾਹੇ ਅੰਦਰੋਂ ਉਹਨਾਂ ਦੇ ਜੀਨਸ ਜਿਹੜੇ ਨੇ ਉਹ ਚੇਂਜ ਹੋਏ ਨੇ, ਇਮਿਊਨ ਸਿਸਟਮ ਕਮਜ਼ੋਰ ਹੋਇਆ ਹੈ, ਜਾਂ ਫਿਰ ਜਿਹੜੇ ਖਾਣੇ ਪੀਣੇ ਜਿਹੜੇ ਨੇ ਅੱਜ ਕੱਲ੍ਹ ਕੈਮੀਕਲ ਬਹੁਤ ਜ਼ਿਆਦਾ ਹੁੰਦੇ ਨੇ, ਜਾਂ ਫਸਲਾਂ 'ਚ ਕੈਮੀਕਲ ਨੇ, ਜਾਂ ਫਿਰ ਅਸੀਂ ਸ਼ੈਂਪੂ ਕੰਡੀਸ਼ਨਰ ਵਗੈਰਾ ਲਗਾਉਂਦੇ ਆ, ਟੂਥਪੇਸਟ, ਉਹਨਾਂ 'ਚ ਕਿਹੜੇ ਕੈਮੀਕਲ ਨੇ ਜਿਹੜੇ ਤੁਹਾਨੂੰ ਨੁਕਸਾਨ ਕਰਦੇ ਪਏ ਨੇ, ਜਾਂ ਤੁਹਾਡੇ ਜੈਨੇਟਿਕ ਸਿਸਟਮ ਨੂੰ ਖਰਾਬ ਕਰਦੇ ਪਏ, ਜਾਂ ਤੁਹਾਡੇ ਬੱਚਿਆਂ ਨੂੰ ਨੁਕਸਾਨ ਕਰਦੇ ਪਏ ਨੇ। ਇਹ ਅਸੀਂ ਜਾਣਕਾਰੀ ਸੈਮੀਨਾਰ 'ਚ ਜ਼ਿਆਦਾ ਦੇਣੀ ਹੈ। ਔਰ ਇਹ ਹੈ ਕਿ ਹੋਰ ਵੀ ਜਿਹੜੀ ਉਹਨਾਂ ਦੀ ਸਮੱਸਿਆਵਾਂ ਨੇ, ਡੇ ਟੂ ਡੇ ਸਮੱਸਿਆ ਹੁੰਦੀਆਂ, ਜਿੱਦਾਂ ਜੋੜਾਂ ਦੀ ਦਰਦਾਂ ਹੁੰਦੀਆਂ ਨੇ, ਕਈ ਦਵਾਈਆਂ ਖਾ ਕੇ ਅੱਕ ਗਏ ਨੇ, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ, ਜਾਂ ਡਾਇਬਟੀਜ਼ ਦੀਆਂ, ਜਾਂ ਫਿਰ ਕਈ ਡਿਪਰੈਸ਼ਨ, ਸਟ੍ਰੈਸ ਬਹੁਤ ਜ਼ਿਆਦਾ ਹੁੰਦੀ ਪਈ ਹੈ। ਸੋ ਇਹ ਜਿਹੜੀਆਂ ਸਮੱਸਿਆਵਾਂ, ਜਿਹੜੀਆਂ ਕਾਮਨ ਸਮੱਸਿਆਵਾਂ, ਜਿਹੜੀਆਂ ਕਿ ਸਮਝ ਨਹੀਂ ਲੱਗਦੀ ਪਈ ਕਿੱਥੋਂ ਬਿਮਾਰੀ ਦੀ ਜੜ ਕੀ ਹੈ, ਬਿਮਾਰੀ ਹੈ ਕੀ ਹੈ, ਕਿੱਥੋਂ ਆਉਂਦੀ ਪਈ ਹੈ, ਔਰ ਮੇਰਾ ਸਰੀਰ ਜਿਹੜਾ ਇੱਕ ਵਧੀਆ ਜਿਹਾ ਸੀ, ਅਚਾਨਕ ਹੀ ਕਿਉਂ ਇਹ ਸਭ ਕੁਝ ਹੋ ਗਿਆ। ਇਹਦੇ ਬਾਰੇ 'ਚ ਅਸੀਂ ਸੈਮੀਨਾਰ 'ਚ ਜ਼ਿਆਦਾ ਜਾਣਕਾਰੀ ਦੇਵਾਂਗੇ। ਹਾਂ, ਔਰ ਕੁਝ ਜਿਹੜੀਆਂ ਅਸੀਂ ਉੱਥੇ ਸੈਂਪਲ ਵੀ ਦੇਵਾਂਗੇ, ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਕੁਝ ਨਾ ਕੁਝ ਉਹਨਾਂ ਨੂੰ ਆਰਾਮ ਮਿਲੇ, ਔਰ ਆਪਣੀਆਂ ਜਿਹੜੀਆਂ ਪ੍ਰੋਬਲਮਾਂ ਉਹ ਕੀ ਕਰ ਸਕਦੇ ਨੇ ਕਿ ਫੋਨ ਕਰਕੇ ਆਪਣੀਆਂ ਪ੍ਰੋਬਲਮਾਂ ਪਹਿਲੇ ਦੱਸ ਸਕਦੇ ਨੇ ਸਾਨੂੰ, ਜਾਂ ਫੋਨ ਕਰਕੇ ਰਜਿਸਟ੍ਰੇਸ਼ਨ ਵੀ ਕਰਾ ਸਕਦੇ ਕਿ ਕਿੰਨੇ ਮੈਂਬਰ ਆਉਂਦੇ ਪਏ ਨੇ। ਸੀਟਿੰਗ ਕਿ ਕਈ ਵਾਰੀ ਕੀ ਹੁੰਦਾ ਕਿ ਅਸੀਂ ਪੂਰੇ ਮੈਂਬਰ ਇਕੱਠੇ ਬੈਠਣਾ ਹੈ, ਤੇ ਉਹ ਸੀਟਿੰਗ ਅਰੇਂਜਮੈਂਟ ਹੁੰਦਾ ਕਿ ਤੁਹਾਨੂੰ ਸਾਰਿਆਂ ਨੂੰ ਇਕੱਠੀ ਸੀਟ ਮਿਲ ਜਾਏਗੀ, ਤੇ ਟਾਈਮ ਬਹੁਤ ਘੱਟ ਰਹਿ ਗਿਆ, ਤੇ ਅਸੀਂ ਤੁਸੀਂ ਛੇਤੀ ਕੋਲੋਂ ਛੇਤੀ ਫੋਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਓ। ਨੰਬਰ ਮੈਂ ਇੱਕ ਵਾਰੀ ਹੋਰ ਦੱਸ ਦੇਣੀ ਆ, 4196990626 419 699 0626 ਤੇ ਕਾਲ ਕਰਕੇ ਛੇਤੀ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਨੇ। ਔਰ ਅਗਰ ਆਪਣੀਆਂ ਕੋਈ ਪ੍ਰੋਬਲਮਾਂ, ਸਮੱਸਿਆ, ਉਹਨਾਂ ਦੀ ਨਿੱਜੀ ਸਮੱਸਿਆਵਾਂ ਨੇ, ਉਹਦੇ ਵਾਸਤੇ ਵੀ ਅਗਰ ਪਹਿਲੇ ਅਪਾਇੰਟਮੈਂਟ ਲੈਣਾ ਚਾਹਣ ਤੇ ਜ਼ਰੂਰ ਉਹ ਲੈ ਸਕਦੇ ਨੇ। ਜੀ, ਸੋ ਐਲਰਜੀਜ਼ ਦੀ ਆਪਾਂ ਗੱਲ ਕਰ ਰਹੇ ਸੀ, ਐਲਰਜੀਜ਼ ਜੈਨੇਟਿਕ ਵੀ ਹੁੰਦੀਆਂ ਨੇ? ਜੀ ਕਾਫੀ ਸਾਰੇ ਮੈਂ ਦੇਖਿਆ ਕਿ ਜਿਹੜੇ, ਕਿਉਂਕਿ ਬੱਚਾ ਜਿਹੜਾ ਛੋਟਾ ਬੱਚਾ ਹੁੰਦਾ 9 ਮਹੀਨੇ ਮਾਤਾ ਦੇ ਗਰਭ 'ਚ ਰਹਿੰਦਾ ਹੈ, ਸੋ ਜੋ ਮਾਤਾ ਦੀ ਕੰਡੀਸ਼ਨ ਹੁੰਦੀ ਹੈ ਉਹ ਬੱਚੇ ਦੇ ਨਾਲ ਉਹਦੇ 'ਚ ਆ ਜਾਂਦੀ ਹੈ। ਸੋ ਜੀਨਸ ਦਾ ਇਸ ਕਰਕੇ ਹੋ ਗਿਆ ਜੈਨੇਟਿਕ, ਕਿਉਂਕਿ ਤੁਹਾਡਾ ਜਿਹੜਾ ਇਮਿਊਨ ਸਿਸਟਮ ਹੀ ਕਮਜ਼ੋਰ ਅਗਰ ਹੋਏਗਾ, ਤਾਂ ਤੁਹਾਡੇ ਜਿਹੜੇ ਨੇ ਸੈੱਲ ਹੀ ਕਮਜ਼ੋਰ ਹੋਣਗੇ, ਤੇ ਉਹ ਜਿਹੜੀ ਬਾਹਰ ਦੀਆਂ ਚੀਜ਼ਾਂ ਜਿਸ ਤਰ੍ਹਾਂ ਸਾਨੂੰ ਕਾਬੂ ਕਰਦੀਆਂ ਨੇ ਜਾਂ ਆਉਂਦੀਆਂ ਨੇ, ਤੇ ਸਾਡੀ ਸਰੀਰ ਇਹਨਾਂ ਮੁਕਾਬਲਾ ਨਹੀਂ ਕਰ ਸਕਦੀਆਂ। ਤਾਂ ਅਸੀਂ ਦੇਖਿਆ ਕਿ ਕਈ ਬੱਚੇ ਪੈਦਾ ਹੁੰਦੇ ਹੀ ਕਮਜ਼ੋਰ ਹੁੰਦੇ ਨੇ, ਜਾਂ ਫਿਰ ਉਹਨਾਂ ਨੂੰ ਛਿੱਕਾਂ ਆਉਂਦੀਆਂ ਨੇ, ਜਾਂ ਕਈਆਂ ਨੂੰ ਐਲਰਜੀਜ਼ ਹੁੰਦੀ ਹੈ, ਰੈਸ਼, ਸਕਿਨ ਖਰਾਬ ਹੋ ਜਾਂਦੀ, ਕਈਆਂ ਦੀ ਅੱਖਾਂ 'ਚੋਂ ਪਾਣੀ ਆਉਂਦਾ ਹੈ, ਕਈਆਂ ਨੂੰ ਡਾਇਰੀਆ ਵਗੈਰਾ ਹੁੰਦਾ ਰਹਿੰਦਾ ਹੈ। ਸੋ ਕੁਛ ਨਾ ਕੁਛ ਸਮੱਸਿਆ ਹੁੰਦੀ ਰਹਿੰਦੀਆਂ ਨੇ, ਤੇ ਜੇ ਮਾਪਿਓ ਨੂੰ ਕਿਸੇ ਨੂੰ ਹੁੰਦੀ ਹੈ ਤੇ ਬੱਚਿਆਂ ਨੂੰ ਛੇਤੀ ਹੋ ਜਾਂਦੀ ਹੈ। ਔਰ ਇਹ ਜਿਹੜੀਆਂ ਇਮਿਊਨ ਸਿਸਟਮ ਕਮਜ਼ੋਰ ਹੋਣਾ ਜਿਹੜਾ ਹੈ, ਇਹ ਜੈਨੇਟਿਕ ਹੈ। ਤੇ ਜਿਹੜੀ ਐਲਰਜੀਜ਼ ਨੇ, ਉਹ ਮੈਂ ਦੱਸਿਆ ਕਿ ਬਾਹਰ ਦੀਆਂ ਚੀਜ਼ਾਂ ਆ ਕੇ ਸਾਨੂੰ ਕਾਬੂ ਕਰਦੀਆਂ ਨੇ, ਚਾਹੇ
ਪੋਲਨ ਹੋ ਗਏ, ਜਾਂ ਫਿਰ ਬਾਹਰ ਦੇ ਹਵਾ ਪਾਣੀ ਹੋ ਗਿਆ, ਜਾਂ ਫਿਰ ਸਾਡਾ ਖਾਣਾ ਪੀਣਾ ਹੈ, ਕਿਉਂਕਿ ਜੀ ਇਹ ਚੀਜ਼ਾਂ ਸਾਰੀਆਂ ਅੰਦਰ ਸਾਡੀ ਬੋਡੀ 'ਚ ਜਾਂਦੀਆਂ ਨੇ ਤੇ ਸਾਡੀ ਬੋਡੀ ਦੇ ਨਾਲ ਰਿਐਕਟ ਕਰਦੀਆਂ ਨੇ, ਲੜਾਈ ਕਰਦੀਆਂ ਨੇ, ਤੇ ਜਿਹਦੇ ਨਾਲ ਕਿ ਫਿਰ ਸਾਡੀ ਬੋਡੀ ਜਿਹੜੀ ਆ ਉਹਨੂੰ ਕੰਟਰੋਲ ਨਹੀਂ ਕਰ ਸਕਦੀ ਅਗਰ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੋਏ, ਤੇ ਫਿਰ ਉਹ ਐਲਰਜਨ ਹੂੰ ਸਾਨੂੰ ਆ ਕੇ ਸਾਡੇ ਸਕਿਨ ਨੂੰ ਖਰਾਬ ਕਰਦੇ ਨੇ, ਜਾਂ ਸਾਡੇ ਪੇਟ ਨੂੰ ਖਰਾਬ ਕਰਦੇ ਨੇ, ਜਾਂ ਫਿਰ ਕਈਆਂ ਨੂੰ ਸਿਰ ਵਿੱਚ ਹੁੰਦੀ ਹੈ ਬਹੁਤ ਖਾਜ, ਡੈਂਡਰਫ ਵਗੈਰਾ ਹੋਇਆ ਹੁੰਦਾ ਹੈ। ਤੇ ਇਹ ਪਰੇਸ਼ਾਨੀਆਂ, ਜਿਹੜੀ ਸਮੱਸਿਆਵਾਂ ਜਿਹੜੀਆਂ ਕਾਫੀ ਨੇ, ਛਿੱਕਾਂ ਵਗੈਰਾ ਕਾਫੀ ਆਉਂਦੀਆਂ, ਨੱਕ ਸਟਫੀ ਹੋ ਜਾਂਦਾ, ਸਾਈਨਸ ਬਣ ਜਾਂਦੀ ਹੈ, ਗਲਾ ਖਰਾਬ ਹੈ, ਗਲੇ 'ਚ ਰੇਸ਼ਾ ਹੋ ਜਾਂਦਾ, ਖਾਂਸੀ ਹੋ ਜਾਂਦੀ ਹੈ। ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ ਇਹ ਹੋ ਜਾਂਦੀਆਂ ਨੇ ਜਿਸ ਲਈ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਜੀ, ਸੋ ਸਾਰੀਆਂ ਗੱਲਾਂ ਆਪਾਂ ਇੰਨੇ ਥੋੜੇ ਸਮੇਂ ਦੇ ਵਿੱਚ ਏਦਾਂ ਕਰ ਵੀ ਨਹੀਂ ਸਕਦੇ, ਕਿਉਂਕਿ ਇਸੇ ਲਈ ਸੈਮੀਨਾਰ ਹੁੰਦੇ ਨੇ। ਸੈਮੀਨਾਰ ਦੇ ਵਿੱਚ ਤੁਸੀਂ ਵਿਸਥਾਰ ਦੇ ਨਾਲ ਸਾਰੀ ਜਾਣਕਾਰੀ ਦਿਓਗੇ ਕਿ ਕਿਸ ਤਰੀਕੇ ਦੇ ਨਾਲ ਕਿੱਦਾਂ ਇਸ ਡਿਜ਼ੀਜ਼ ਦੇ ਨਾਲ ਨਜਿੱਠਣਾ ਵੀ ਹੈ, ਤੇ ਜੇਕਰ ਇਹ ਹੁੰਦੀ ਹੈ ਤਾਂ ਉਹਨੂੰ ਪਹਿਲੀ ਸਟੇਜ ਤੇ ਹੀ ਰੋਕਣਾ ਕਿੱਦਾਂ ਹੈ। ਪਰ ਮੈਂ ਚਾਹੂੰਗਾ ਕਿ ਤੁਸੀਂ ਮੈਮ ਇੱਥੇ ਵੀ ਇੱਕ ਦੋ ਸਾਨੂੰ ਪ੍ਰੀਵੈਂਟ ਕਰਨ ਦੇ ਲਈ ਦੱਸ ਸਕੋ, ਜੇਕਰ ਇਹ ਕੋਈ ਐਲਰਜੀ ਹੁੰਦੀ ਹੈ ਜਾਂ ਫਿਰ ਸਿੰਪਟਮਸ ਆਉਂਦੇ ਨੇ ਤਾਂ ਉਹਨੂੰ ਕਿਵੇਂ ਪ੍ਰੀਵੈਂਟ ਕੀਤਾ ਜਾਵੇ। ਸਭ ਤੋਂ ਪਹਿਲੇ ਮੈਂ ਦੇਖਿਆ, ਜਿਹੜੇ ਅਸੀਂ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ, ਉਹ ਤੇ ਇਹ ਦੇਖਿਆ ਕਿ ਅਗਰ ਉਹ ਆਪਣਾ ਖਾਣਾ ਪੀਣਾ ਚੇਂਜ ਕਰ ਲੈਣ, ਕਿਉਂਕਿ ਅਗਰ ਤੁਸੀਂ ਖਾਣੇ ਪੀਣੇ ਵਿੱਚ ਜ਼ਿਆਦਾ ਡੇਅਰੀ ਪ੍ਰੋਡਕਟਸ ਯੂਜ਼ ਕਰਦੇ ਹੋ ਤੇ ਉਹ ਫਿਰ ਉਹਨਾਂ ਨੂੰ ਐਲਰਜੀ ਜ਼ਿਆਦਾ ਹੋ ਜਾਂਦੀਆਂ ਨੇ, ਤੇ ਜੀ ਜਾਂ ਫਿਰ ਜਿਹੜੀਆਂ ਕਿ ਆਲਰੇਡੀ ਜਿਨ੍ਹਾਂ ਦੇ ਆਲਰੇਡੀ ਐਲਰਜੀਜ਼ ਹੋਈਆਂ ਹੁੰਦੀਆਂ ਨੇ, ਤੇ ਅਗਰ ਉਹ ਜਿਹੜੀਆਂ ਕਿ ਪਾਣੀ ਘੱਟ ਪੀਂਦੇ ਨੇ, ਜਾਂ ਫਿਰ ਜਿਹੜੀਆਂ ਸ਼ੂਗਰ ਵਾਲੀ ਚੀਜ਼ਾਂ ਜ਼ਿਆਦਾ ਖਾਂਦੇ ਨੇ, ਕੈਂਡੀਜ਼ ਵਗੈਰਾ ਜਾਂ ਸੀਰੀਅਲਸ ਵਗੈਰਾ, ਜਾਂ ਫਿਰ ਪੀਜ਼ਾ, 버ਗਰ, ਪਾਸਤਾ ਜੀ, ਜਾਂ ਕੋਕ ਵਗੈਰਾ ਜ਼ਿਆਦਾ ਲੈਂਦੇ ਨੇ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਜ਼ਿਆਦਾ ਲੈਂਦੇ ਨੇ, ਜਾਂ ਅਲਕੋਹਲ ਜ਼ਿਆਦਾ ਲੈਣਗੇ, ਅਗਰ ਇਹੋ ਜਿਹੀ ਚੀਜ਼ਾਂ ਅੰਦਰ ਜਾਂਦੀਆਂ, ਮੀਟ ਵਾਲੀ ਚੀਜ਼ਾਂ ਜਿਹੜੀਆਂ, ਉਹਨਾਂ ਵਿੱਚ ਵੀ ਅਗਰ ਕੋਈ ਇਨਫੈਕਸ਼ਨ ਹੋਏ ਜਾਂ ਕੁਛ ਹੋਏ, ਜਾਂ ਇੱਕ ਹੋਰ ਵੱਡੀ ਗੱਲ ਹੈ ਜਿਹੜੀ ਪ੍ਰੋਸੈਸਡ ਫੂਡ ਖਾਂਦੇ ਹਾਂ ਅਸੀਂ। ਜੀ ਪ੍ਰੋਸੈਸਡ ਫੂਡ ਵਿੱਚ ਹੁੰਦਾ ਕਿ ਜਿੱਦਾਂ 버ਗਰ, ਪੀਜ਼ਾ, ਨੂਡਲਸ, ਜੀ ਪਾਸਤਾ, ਜਾਂ ਕੈਚਅਪ, ਡਰੈਸਿੰਗਸ ਜਿਹੜੀਆਂ ਨੇ, ਜਾਂ ਫਿਰ ਰੈਸਟੋਰੈਂਟ ਦੇ ਫੂਡਸ ਨੇ। ਤਾਂ ਇਹੋ ਜਿਹੀ ਚੀਜ਼ਾਂ ਜਿਸ ਲਈ ਅਸੀਂ ਖਾਂਦੇ ਹਾਂ, ਸਾਡਾ ਇਮਿਊਨ ਸਿਸਟਮ ਇਹਨੂੰ ਹੈਂਡਲ ਨਹੀਂ ਕਰ ਸਕਦਾ। ਆਰਟੀਫਿਸ਼ੀਅਲ ਸਵੀਟਨਰਸ ਹੁੰਦੇ ਨੇ, ਡਾਈਟ ਕੋਕ, ਡਾਈਟ ਸੋਡਾ ਜਿਸ ਜ਼ਿਆਦਾ ਲੈਂਦੇ ਆ, ਤਾਂ ਇਹ ਚੀਜ਼ਾਂ ਸਾਡੀਆਂ, ਇਹਨਾਂ ਨੂੰ ਪਰਹੇਜ਼ ਕਰਨਾ ਬੜਾ ਜ਼ਰੂਰੀ ਹੈ। ਅਗਰ ਇਹਨੂੰ ਪਰਹੇਜ਼ ਕਰੋ ਤੇ ਖਾਣੇ ਵਿੱਚ ਜ਼ਿਆਦਾ ਤੁਸੀਂ ਫਰੂਟਸ ਖਾਓ, ਸਬਜ਼ੀਆਂ ਖਾਓ, ਹਰੀਆਂ ਸਬਜ਼ੀਆਂ ਜਿੰਨਾ ਖਾਓਗੇ ਇੰਨਾ ਫਾਇਦਾ ਹੁੰਦਾ ਹੈ। ਔਰ ਇੱਕ ਹੋਰ ਵੀ ਹੈ ਕਿ ਅਸੀਂ ਇੱਕ ਨਾ ਨੁਸਖਾ ਤਿਆਰ ਕੀਤੇ ਦਾ, ਜਿਹੜਾ ਬਹੁਤ ਹੀ ਲੋਕ ਪਸੰਦ ਕਰਦੇ ਨੇ। ਉਹਨੂੰ ਅਸੀਂ ਕਹਿੰਦੇ ਜੀ ਆ ਕਿ ਜਿੱਦਾਂ ਮੈਜਿਕ ਟੀ ਕਹਿੰਦੇ ਆ ਅਸੀਂ, ਜਿਹਦੇ ਵਿੱਚ ਕਿ ਪਾਣੀ ਬੋਇਲ ਕਰਕੇ ਉਹਦੇ ਵਿੱਚ ਥੋੜੀ ਜਿਹੀ ਸੌਂਫ, ਲਾਚੀਆਂ, ਅਜਵਾਇਣ ਪਾ ਕੇ, ਤੇ ਜੀ ਵਿੱਚ ਥੋੜੇ ਜਿਹੇ ਉਹਨੂੰ ਮਲੱਠੀ ਪਾ ਦਿਓ। ਮਲੱਠੀ ਪਾ ਕੇ ਤੇ ਉਹ ਜਿਹੜਾ ਜੀ ਉਹਨੂੰ ਬੋਇਲ ਕਰਕੇ, ਤੇ ਉਹਦੇ ਵਿੱਚ ਤੁਸੀਂ ਚਾਹੇ ਆਪਣਾ ਉਹ ਵੀ ਪਾ ਸਕਦੇ ਹੋ, ਤੁਲਸੀ ਵਗੈਰਾ ਵੀ ਪਾ ਸਕਦੇ ਹੋ। ਤੇ ਅਗਰ ਜੀ ਤੁਸੀਂ ਇਹ, ਜੇ ਤੁਹਾਨੂੰ ਥੋੜੀ ਸ਼ੁਰੂ ਹੀ ਹੁੰਦੀ ਹੈ, ਤੇ ਇਹ ਤੁਸੀਂ ਅਗਰ ਲੋਗੇ ਤੇ ਕਾਫੀ, ਇਹ ਮੈਂ ਦੇਖਿਆ ਕਿ ਕਾਫੀ ਫਾਇਦਾ ਹੁੰਦਾ ਹੈ। ਔਰ ਪਾਣੀ ਜਿਹੜਾ 6 ਤੋਂ 7 ਗਲਾਸ ਪਾਣੀ ਪੀਓ। ਆਪਣੇ ਲੋਕੀ ਪਾਣੀ ਘੱਟ ਪੀਂਦੇ ਨੇ, ਤੇ ਅਗਰ ਤੁਸੀਂ ਇਹ ਲੋਗੇ ਤੇ ਜ਼ਰੂਰ ਫਾਇਦਾ ਹੋਏਗਾ। ਐਵੋਕੈਡੋ ਦਾ ਜ਼ਰੂਰ ਯੂਜ਼ ਕਰੋ, ਐਵੋਕੈਡੋ ਬਹੁਤ ਅੱਛਾ ਹੈ। ਜੀ ਐਵੋਕੈਡੋ ਦੇ ਫਾਇਦੇ ਵੀ ਕਾਫੀ ਨੇ। ਸੈਲਰੀ ਯੂਜ਼ ਕਰੋ ਜ਼ਿਆਦਾ। ਔਰ ਜਿਹੜੇ ਹੁੰਦੇ ਨੇ, ਕਹਿੰਦੇ ਕਿ ਸਪਿਨਚ ਹੈ, ਕੇਲ ਹੈ, ਅਗਰ ਇਹੋ ਜਿਹੀ ਚੀਜ਼ਾਂ ਯੂਜ਼ ਕਰੋਗੇ ਤੇ ਬਹੁਤ ਹੀ ਤੁਹਾਨੂੰ ਫਾਇਦਾ ਹੋਏਗਾ। ਔਰ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਆਹਿਸਤਾ ਆਹਿਸਤਾ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੀਆਂ ਨੇ। ਸੋ ਪਰਹੇਜ਼ ਵੀ ਕਰਨਾ ਹੈ, ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਹੈ ਕਿ ਸੈਰ ਕਰਨੀ, ਕਿਉਂਕਿ ਅੱਜ ਜੀ ਕੱਲ੍ਹ ਲੋਕ ਬਹੁਤ ਇੰਡੋਰ ਰਹਿੰਦੇ ਨੇ। ਬਾਹਰ ਅਗਰ ਜਾਣਗੇ, ਹਵਾ ਫਰੈਸ਼ ਲੈਣਗੇ, ਆਕਸੀਜਨ ਫਰੈਸ਼ ਲੈਣਗੇ, ਤੇ ਸਾਡੀ ਬੋਡੀ ਦਾ ਇੱਕ ਨੈਚੁਰਲ ਡੀਟੌਕਸ ਹੁੰਦਾ ਹੈ। ਚਾਹੇ ਤੁਸੀਂ ਹਵਾ, ਆਕਸੀਜਨ ਅੰਦਰ ਜਾਏਗੀ ਤੇ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਹੈ। ਅਗਰ ਤੁਸੀਂ ਪਾਣੀ ਜ਼ਿਆਦਾ ਪੀਓਗੇ ਤੇ ਪਿਸ਼ਾਬ ਰਾਹੀਂ ਵੀ ਟਾਕਸਿਨ ਨਿਕਲ ਜਾਂਦੇ ਨੇ। ਅਗਰ ਜਿਨ੍ਹਾਂ ਨੂੰ ਕਬਜ਼ੀ ਜ਼ਿਆਦਾ ਰਹਿੰਦੀ ਹੈ, ਜਾਂ ਪੇਟ ਖਰਾਬ ਹੁੰਦਾ ਹੈ, ਗੈਸ ਬਲੋਟਿੰਗ ਰਹਿੰਦੀ ਹੈ, ਉਹਨਾਂ ਵਾਸਤੇ ਵੀ ਅਗਰ ਤੁਸੀਂ ਸਪਿਨਚ, ਕੇਲ ਵਗੈਰਾ ਜਾਂ ਹਰੀਆਂ ਸਬਜ਼ੀਆਂ ਖਾਓਗੇ, ਤਾਂ ਤੁਹਾਨੂੰ ਜਿਹੜੀ ਹੈ ਪੇਟ ਸਾਫ਼ ਹੋਏਗਾ, ਉਹਦੇ ਨਾਲ ਵੀ ਟਾਕਸਿਨ ਨਿਕਲ ਜਾਂਦੇ ਨੇ। ਤਾਂ ਜ਼ਰੂਰ ਤੁਸੀਂ ਇਹਨਾਂ ਚੀਜ਼ਾਂ ਤੇ ਧਿਆਨ ਦਿਓ। ਔਰ ਜਿਹੜੀਆਂ ਆਪਣੀਆਂ ਜਿਹੜੀਆਂ ਸੈਰ ਕਰਨਾ, ਜਿਹੜਾ ਰੋਜ਼ ਦੀ ਰੋਜ਼ ਅੱਧਾ ਘੰਟਾ ਜ਼ਰੂਰ ਵਾਕ ਕਰੋ। ਬੱਚੇ ਜਿਹੜੇ ਨੇ ਰਨਿੰਗ, ਜੋਗਿੰਗ ਕਰਨ, ਤਾਂ ਇਹਦੇ ਨਾਲ ਵੀ ਫਾਇਦਾ ਹੁੰਦਾ ਹੈ। ਲੇਕਿਨ ਜਿਹੜੇ ਸਟੈਪ ਬਾਏ ਸਟੈਪ ਕੀ ਪ੍ਰੋਸੀਜਰ ਹੈ, ਜਿਸ ਤਰ੍ਹਾਂ ਮੈਂ ਟੈਸਟਿੰਗ ਦੀ ਗੱਲ ਕੀਤੀ ਹੈ ਕਿ ਤੁਹਾਡੇ ਅੰਦਰ ਕਿਹੋ ਜਿਹੀਆਂ ਚੀਜ਼ਾਂ ਨੇ। ਕਈਆਂ ਨੂੰ ਗਲੂਟਨ ਦੀ ਐਲਰਜੀ ਹੁੰਦੀ ਹੈ, ਸੀਲੀਅਕ ਬਿਮਾਰੀ ਜਿਹੜੀ ਬਹੁਤ ਜ਼ਿਆਦਾ ਹੈ, ਉਹਦੇ ਨਾਲ ਵੀ ਕਈਆਂ ਨੂੰ ਪੇਟ ਖਰਾਬ ਰਹਿੰਦਾ ਹੈ, ਜਾਂ ਅੰਤੜੀਆਂ 'ਚ ਸੋਜ ਹੋ ਜਾਂਦੀ ਹੈ। ਸੋ ਇਹ ਟੈਸਟ ਜਿਹੜੇ ਅਸੀਂ ਕਰਨੇ ਆ, ਉਹਦੇ ਵਿੱਚ ਸਾਰੀ ਜਾਣਕਾਰੀ ਦੇਣੇ ਆ। ਤੇ ਮੇਨ ਇਹ ਹੈ ਕਿ ਜਿਹੜੀ ਤੁਹਾਡੀ ਆਪਣੀ ਪਰਸਨਲ
ਸਮੱਸਿਆ, ਕਿਉਂਕਿ ਹਰ ਇੱਕ ਦੀ ਬੋਡੀ ਅਲੱਗ-ਅਲੱਗ ਹੁੰਦੀ ਹੈ, ਸੇਮ ਨਹੀਂ ਹੁੰਦੀ ਹੈ। ਤੇ ਇਸ ਕਰਕੇ ਤੁਹਾਡੀ ਕੀ ਪ੍ਰੋਬਲਮਾਂ ਨੇ, ਤੁਹਾਡੀਆਂ ਕੀ ਸਮੱਸਿਆ ਨੇ, ਜਾਂ ਤੁਹਾਡੇ ਬੱਚਿਆਂ ਦੀਆਂ ਜਾਂ ਬਜ਼ੁਰਗਾਂ ਦੀਆਂ ਕੀ ਨੇ, ਤੇ ਤੁਸੀਂ ਇੱਕ ਫੋਨ ਜਿਹੜਾ ਹੈ ਕਰਕੇ, ਆਪਣਾ ਫੋਨ ਘੁਮਾ ਕੇ ਆਪਣਾ ਰਜਿਸਟ੍ਰੇਸ਼ਨ ਬੁੱਕ ਕਰੋ। ਨੰਬਰ ਮੈਂ ਇੱਕ ਵਾਰੀ ਦੱਸ ਦਿੰਦੀ ਹਾਂ, 4196990626 419 699 0626 ਤੇ ਕਾਲ ਕਰਕੇ ਰਜਿਸਟ੍ਰੇਸ਼ਨ ਕਰਾ ਦਿਓ ਕਿ ਤੁਹਾਡੀਆਂ ਪਰਸਨਲ ਕੀ ਸਮੱਸਿਆ ਨੇ। ਔਰ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਆ ਕਿ ਅਗਰ ਤੁਹਾਡੇ ਕਿਸੇ ਨੂੰ ਆਪਣੀ ਪਰਸਨਲ ਮੇਰੇ ਨਾਲ ਆਪਣੀਆਂ ਡਿਸਕਸ ਕਰਨਾ ਚਾਹੁੰਦੇ ਹੋ, ਰਿਪੋਰਟਸ ਚੈੱਕ ਕਰਨਾ ਚਾਹੁੰਦੇ ਹੋ, ਦਵਾਈਆਂ ਬਾਰੇ ਪੁੱਛਣਾ ਚਾਹੁੰਦੇ ਹੋ, ਤੇ ਅਸੀਂ 2 ਦਿਨ ਉੱਥੇ ਐਕਸਟਰਾ ਵੀ ਰੁਕਣਾ ਹੈ, ਤੇ ਤੁਸੀਂ ਉੱਥੇ ਅਪਾਇੰਟਮੈਂਟ ਵੀ ਲੈ ਸਕਦੇ ਹੋ। ਅਗਰ ਪਹਿਲੇ ਅਪਾਇੰਟਮੈਂਟ ਲੈਣਾ ਚਾਹੁੰਦੇ, ਪਹਿਲੇ ਵੀ ਕਾਲ ਕਰਕੇ ਲੈ ਸਕਦੇ ਹੋ। ਨੰਬਰ ਇੱਕੋ ਹੀ ਰੱਖਿਆ ਸੀ, 4196990626 ਤੇ ਕਾਲ ਕਰਕੇ ਆਪਣੀ ਜਿਹੜੀ ਹੈ ਅਪਾਇੰਟਮੈਂਟ ਵੀ ਲੈ ਸਕਦੇ ਨੇ, ਤੇ ਸੈਮੀਨਾਰ ਲਈ ਰਜਿਸਟ੍ਰੇਸ਼ਨ ਕਰਾ ਸਕਦੇ ਨੇ। ਸੋ ਬਹੁਤ ਲੱਕੀ ਹੋ ਕਿ ਅਸੀਂ ਅਲੱਗ-ਅਲੱਗ ਜਗ੍ਹਾ ਤੇ ਆਉਂਦੇ ਪਏ ਹਾਂ। ਸੈਕਰਾਮੈਂਟੋ ਵਾਲੇ ਜਾਂ ਉਹਦੇ ਨੇੜੇ ਦਾ ਸੈਕਰਾਮੈਂਟੋ ਆ ਸਕਦੇ ਨੇ, ਯੂਬਾ ਸਿਟੀ ਦੇ ਉਧਰ ਜਿਹੜੇ ਨੇ ਯੂਬਾ ਸਿਟੀ ਆ ਸਕਦੇ ਨੇ, ਔਰ ਅਸੀਂ ਉੱਥੇ ਫ੍ਰਿਜ਼ਨੋ ਜਿਹੜਾ ਹੈ ਕਾਫੀ ਉਧਰ ਦੂਰ ਹੈ, ਲੇਕਿਨ ਫ੍ਰਿਜ਼ਨੋ ਦੇ ਕਾਫੀ ਏਰੀਏ ਜਿਹੜੇ ਟਰਲੋਕ ਵਗੈਰਾ ਜਾਂ ਉਧਰ ਦੇ ਆਉਂਦੇ ਨੇ, ਔਰ ਉਹਨਾਂ ਨੇ ਰਿਕੁਐਸਟ ਵੀ ਕੀਤੀ ਹੈ। ਡੈਫੀਨੇਟਲੀ ਉੱਥੇ ਆਵਾਂਗੇ, ਤੁਹਾਡੇ ਵਾਸਤੇ ਤੁਹਾਡਾ ਰੂਬਰੂ ਹੋਵਾਂਗੇ, ਤੁਹਾਡਾ ਮਿਲਾਂਗੇ, ਤੁਹਾਡੀ ਜਿੰਨੀਆਂ ਵੀ ਸਮੱਸਿਆਵਾਂ ਨੇ ਦਿਲਾਂ ਦੇ ਨਾਲ ਅਸੀਂ ਬੜੇ ਪਿਆਰ ਦੇ ਨਾਲ ਅਸੀਂ ਸੁਣਾਂਗੇ, ਸਮਝਾਂਗੇ, ਔਰ ਦੇਖਾਂਗੇ ਕਿ ਕੀ ਅਸੀਂ ਤੁਹਾਡੇ ਲਈ ਬੈਸਟ ਕਰ ਸਕਨੇ ਆ ਜਾਂ ਤੁਹਾਡੀ ਹੈਲਪ ਕਰ ਸਕਨੇ ਆ। ਤਾਂ ਡੈਫੀਨੇਟਲੀ ਵੀ ਆਰ ਫॉर यू। ਜੀ ਇੱਕ ਡਾਕਟਰ ਨਿਸ਼ਾ ਜੀ, ਮੇਰਾ ਇੱਕ ਸਵਾਲ ਸੀ ਕਿ ਠੀਕ ਹੈ ਤੁਸੀਂ ਸੈਮੀਨਾਰ ਕਰਨੇ ਨੇ, ਉਸ ਤੋਂ ਬਾਅਦ ਤੁਸੀਂ ਕਿਹਾ ਕਿ 2 ਦਿਨ ਅਸੀਂ ਐਕਸਟਰਾ ਵੀ ਰੁਕਣਾ ਹੈ, ਜੇ ਤੁਸੀਂ ਚਾਹੁੰਦੇ ਹੋ ਅਪਾਇੰਟਮੈਂਟ ਲੈਣਾ ਤੁਸੀਂ ਉਦੋਂ ਵੀ ਅਪਾਇੰਟਮੈਂਟ ਲੈ ਸਕਦੇ ਹੋ। ਜੇਕਰ ਕਿਸੇ ਦੀ ਕੋਈ ਨਿੱਜੀ ਸਮੱਸਿਆ ਹੈ ਤੇ ਉਹ ਸਮੱਸਿਆ ਹੈਗੀ ਵੀ ਬਹੁਤ ਗੰਭੀਰ ਹੈ, ਤੁਹਾਨੂੰ ਲੱਗਦਾ ਹੈ ਕਿ ਇਹ ਤੇ ਜ਼ਿਆਦਾ ਕੰਮ ਕਰਨ ਦੀ ਲੋੜ ਹੈ, ਤਾਂ ਫਿਰ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਹੱਲ ਹੋ ਸਕਦਾ ਹੈ? ਉਹ ਕਿਵੇਂ, ਤੁਸੀਂ ਸਿਰਫ ਉਹਨਾਂ ਦੇ ਨਾਲ ਆਨਲਾਈਨ ਸੰਪਰਕ ਦੇ ਵਿੱਚ ਆ ਕੇ ਉਹ ਤੁਹਾਡੇ ਨਾਲ ਆਨਲਾਈਨ ਸੰਪਰਕ ਚ ਆਉਣ, ਉਵੇਂ ਹੀ ਹੱਲ ਹੋ ਜਾਏਗਾ, ਜਾਂ ਫਿਰ ਉਹਨਾਂ ਨੂੰ ਤੁਸੀਂ ਡਾਇਗਨੋਸ ਕਰੋਗੇ, ਉਹਨਾਂ ਨੂੰ ਮਿਲਣਾ ਹੀ ਜ਼ਰੂਰੀ ਹੋਵੇਗਾ? ਇਹ ਸਾਰਾ ਕੁਝ ਕਿਵੇਂ ਚੱਲੇਗਾ ਜੇ ਕੋਈ ਕ੍ਰਿਟੀਕਲ ਸਿਚੁਏਸ਼ਨ ਚ ਹੈ ਤਾਂ? बहुत अच्छा, बहुत इंपॉर्टेंट क्वेश्चन है, और बहुत खुशी होती मैंने तुसी पूछया, और मैं भी मेंशन करना चाहती सी, क्योंकि सैक्रामेंटो मैनू लगता कि 10 साल हो गए ने सानू लगातार आंदे, हर साल आने आ। कोविड विच असी नहीं आ पाए सी 2 साल, लेकिन लगातार ही आने उत्थे। और ये भी है कि ज्यादातर जिहड़ी साडी सर्विसेज ने वो होंदियां टेलीफोनिक अपॉइंटमेंट्स होंदियां ने, और जिहड़ियां सर्विसेज सारियां साडियां ऑनलाइन होंदियां ने। पेशेंट जिन्ने भी हैं साडे थ्रू कैनेडा भी है ने, यूएस भी है ने, यूके दे भी है ने, आस्ट्रेलिया दे भी है ने, न्यूजीलैंड दे ने, हर जगह दे पेशेंट ने। और आजकल क्योंकि इंटरनेट के कारण असी ऑडियो भी कर लेने, वीडियो भी कर लेने, क्योंकि समस्या है ईमेल के थ्रू रिपोर्ट्स भी भेज देंगे व्हाट्सएप के थ्रू, ते वो कर लेने। और एक बड़ी खुशी वाली गल है कि असी जिहड़े ना सैक्रामेंटो अपना ऑफिस नवा खोलते पे। सो अक्टूबर तो असी उत्थे अपना ऑफिस खोलना, ते लगातार उत्थे आ सकते ने, साडे नाल चैकअप भी करा सकते ने, और असी दूर नहीं है, क्योंकि इन्ना प्यार दिता है कैलीफोर्निया दे लोकां ने, बड़ा प्यार दिता है, और कोशिश करांगे कि असी उत्थे रह के उन्हां दे जिहड़ियां समस्या जिन्नियां भी हल करिए। जी, बहुत खुशखबरी है सैक्रामेंटो वालियां दे लई कि तुसीं हुण उत्थे भी ऑफिस खोल रहे हो जिथे समस्यावां दे हल होणगे। सो डॉक्टर निशा डोगरा जी एडवांस जेनोमिक तो साडे नाल सन, जिन्हां ने जानकारी साडे नाल साझी कीती है कि इन्ने घट समय दे विच सारियां जानकारियां साझीਆਂ करनियां, उन्हां तो बचना किवें है, हल सारे भी साझे करने थोड़े औखे हुंदे ने, इसे करके बार-बार नंबर तुहाडे नाल साझा कर रहे हैं। तुसीं सैमीनार दा हिस्सा बन सकदे हो, जिहड़ा कि होना है कैलीफोर्निया दे विच वख-वख लोकेशंस ते, जिसका नंबर है 4196990626 ਅਤੇ ਇਸ ਨੂੰ ਇੱਕ ਵਾਰ ਮੁੜ ਤੋਂ ਦੁਹਰਾ ਦਿੰਨੇ ਆ 4196990626। ਇਸ ਨੰਬਰ ਤੇ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ, ਤੇ ਮੈਂ ਡਾਕਟਰ ਨਿਸ਼ਾ ਡੋਗਰਾ ਜੀ ਦੇ ਨਾਲ ਮਿਲ ਕੇ ਤੁਸੀਂ ਆਪਣੀ ਸਮੱਸਿਆ ਦਾ ਹੱਲ ਪਾ ਸਕਦੇ ਹੋ। ਜੇਕਰ ਸਮੱਸਿਆ ਜ਼ਿਆਦਾ ਗੁੰਝਲਦਾਰ ਹੈ ਤਾਂ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਹੈ ਕਿ ਪੂਰੇ ਤਰੀਕੇ ਦੇ ਨਾਲ ਬਿਲਕੁਲ ਤੁਹਾਨੂੰ ਸੈਟੀਸਫਾਈ ਕੀਤਾ ਜਾਵੇਗਾ ਜਦੋਂ ਤੱਕ ਤੁਸੀਂ ਤੰਦਰੁਸਤ ਨਹੀਂ ਹੁੰਦੇ। ਨਾਲ ਦੀ ਨਾਲ ਜੇਕਰ ਕੋਈ ਤੁਹਾਡੀ ਨਿੱਜੀ ਸਮੱਸਿਆ ਹੈ ਉਸ ਨੂੰ ਤੁਸੀਂ ਡਿਸਕਸ ਸਿਰਫ ਤੇ ਸਿਰਫ ਮੈਮ ਦੇ ਨਾਲ, ਡਾਕਟਰ ਨਿਸ਼ਾ ਡੋਗਰਾ ਜੀ ਦੇ ਨਾਲ ਕਰਨਾ ਹੈ, ਤੁਸੀਂ ਚਾਹੁੰਦੇ ਹੋ ਕਿ ਕੋਈ ਇੰਟਰਫੇਰੈਂਸ ਵਿੱਚ ਨਾ ਹੋਵੇ, ਉਸ ਦੇ ਲਈ ਅਪਾਇੰਟਮੈਂਟ ਵੀ ਲੈ ਸਕਦੇ ਹੋ। ਸੋ ਨਿਸ਼ਾ ਡੋਗਰਾ ਜੀ, ਤੁਸੀਂ ਆਪਣੇ ਆਖਰੀ ਸ਼ਬਦ ਕਹਿ ਸਕਦੇ ਹੋ ਆਡੀਅנס ਨੂੰ, ਤੇ ਉਸ ਤੋਂ ਬਾਅਦ ਇਜਾਜ਼ਤ ਚਾਹਾਂਗੇ ਜੀ। डेफिनेटली जी, मैं ये कहना चाहनी हाँ कि जिहड़ियां बीमारियां अजकल जिहड़ियां सामने वाली बीमारियां नहीं है कि तुहानूं ब्लड प्रेशर, शुगर, कोलेस्ट्रोल है, बहुत सारियां बीमारियां लकोई दियां हुंदियां ने। क्योंकि मैनूं जे कई कहंदे साडे टेस्ट
ਟੈਸਟਾਂ ਵਿੱਚ ਤੇ ਸਾਰਾ ਕੁਝ ਠੀਕ ਆਂਦਾ ਹੈ, ਲੇਕਿਨ ਬਿਮਾਰੀਆਂ ਬਹੁਤ ਜ਼ਿਆਦਾ ਨੇ, ਤਕਲੀਫਾਂ ਬਹੁਤ ਜ਼ਿਆਦਾ ਨੇ, ਤੇ ਕਈ ਵਾਰੀ ਇਗਨੋਰ ਕਰ ਦਿੰਦੇ ਹਾਂ, ਲੱਗਦਾ ਕਿ ਛੋਟੀ ਬਿਮਾਰੀ ਹੈ, ਲੇਕਿਨ ਆਹਿਸਤਾ ਆਹਿਸਤਾ ਬਹੁਤ ਵੱਡੀ ਬਿਮਾਰੀ ਬਣ ਜਾਂਦੀ ਹੈ ਅਗਰ ਉਹਦਾ ਟਾਈਮ ਸਿਰ ਹੱਲ ਨਹੀਂ ਹੁੰਦਾ ਹੈ। ਇਸ ਕਰਕੇ ਸਾਰਿਆਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਆਪਣਾ ਟਾਈਮ ਸਿਰ ਆਪਣਾ ਜਿਹੜੇ ਚੈੱਕਅਪ ਕਰਾਓ ਔਰ ਸੈਮੀਨਾਰ ਹਿੱਸਾ ਬਣੋ, ਕਿਉਂਕਿ ਉੱਥੇ ਕਾਫੀ ਸਾਰੀ ਜਾਣਕਾਰੀ ਵੀ ਮਿਲਦੀ ਹੈ ਔਰ ਮੇਰੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ, ਕਿਉਂਕਿ ਮੇਰੇ ਜਿਹੜਾ ਮਿਸ਼ਨ ਹੈ ਉਹ ਹੈ ਕਿ ਆਪਣੇ ਲੋਕ ਜਿਹੜੇ ਜਿੱਥੇ ਵੀ ਹਨ ਠੀਕ ਹੋ ਜਾਣ, ਬਿਮਾਰ ਨਾ ਹੋਣ, ਹੱਸਦੇ ਖੇਲਦੇ ਰਹਿਣ ਔਰ ਆਪਣੇ ਘਰ 'ਚ ਪਿਆਰ ਮੁਹੱਬਤ ਬਣੇ। ਸਿਹਤ ਹੈ ਤੇ ਸਭ ਕੁਛ ਹੈ, ਕਹਿੰਦੇ ਜਾਨ ਹੈ ਤੇ ਜਹਾਨ ਹੈ, ਸੋ ਇਹਦਾ ਕੋਈ ਮੁਕਾਬਲਾ ਨਹੀਂ ਹੈ। तो मैं कहनी कि तुसी सेहतमंद रहो, तंदुरुस्त रहो और हमेशा खुश रहो और अपना वाहिगुरु सारे ते मेहर करन ते सारे हसदे खेलदे रहन। जी, उम्मीद ते आस यही करते हैं कि सारे चढ़दी कला च रहन, तंदुरुस्त रहन। पर जेकर थोड़ी जी भी दिक्कत है तो डॉक्टर निशा डोगरा जी बैठे ने, वो हल करनगे तुहाडी हर एक समस्या दा जड़ तक जाके, क्योंकि वो जेनेटिक बेस्ड इंटीग्रेट सर्विस दिंदे ने ते ये सर्विस लैण दे लई तुहानू पहला भी नंबर तुहाडे नाल साझा कीता है। तुसीं हिस्सा बन सकदे हो कैलिफोर्निया दे विच होण वाले सैमीनार्स दा। नंबर एक बार मुड़ तो दोहरा दईए 419 699 0626 4196990626। इस नंबर ते तुसी अपनी रजिस्ट्रेशन करवानी बिल्कुल नहीं भुलना ते डॉक्टर निशा डोगरा दे नाल तुसी उस समय मिल सकदे हो, समस्या अपनी उन्हां दे नाल डिस्कस करियो ते नाल दी नाल वो तुहानू हल दसणगे इसदा ते तुसी बिल्कुल तंदुरुस्त हो जाओगे। सो इन्ने दे नाल डॉक्टर निशा डोगरा जी दे कोलों इजाजत लैने आ। सत श्री अकाल मैम। सत श्री अकाल जी।